ਮੁਸਲਿਮ ਕਤਲੇਆਮ ਵਿੱਚ ਸ਼ਮੂਲੀਅਤ ਕਾਰਨ ਨਰਿੰਦਰ ਮੋਦੀ ਨੂੰ ਕਈ ਸਾਲ ਅਮਰੀਕਾ ਨੇ ਆਪਣੇ ਦੇਸ਼ ਵਿੱਚ ਨਹੀਂ ਵੜਨ ਦਿੱਤਾ ਸੀ, ਪਰ 2014 ਵਿੱਚ ਭਾਰਤੀ ਪ੍ਰਧਾਨ ਮੰਤਰੀ ਬਣਨ ਮਗਰੋਂ ਅਮਰੀਕਾ ਨੂੰ ਆਪਣੇ ਸਿਆਸੀ ਅਤੇ ਆਰਥਿਕ ਹਿੱਤਾਂ ਕਰਕੇ ਮੋਦੀ ਲਈ ਦਰਵਾਜ਼ੇ ਖੋਲ੍ਹਣੇ ਪਏ। ਨਰਿੰਦਰ ਮੋਦੀ ਇਸ ਮੌਕੇ ਜਦੋਂ ਅਮਰੀਕਾ ਦੌਰੇ 'ਤੇ ਹਨ ਤਾਂ ਭਾਰਤ ਵਿੱਚ ਆਪਣੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਿੱਖਾਂ ਅਤੇ ਕਸ਼ਮੀਰੀਆਂ ਨੇ ਭਾਰਤੀ ਪ੍ਰਧਾਨ ਮੰਤਰੀ ਖਿਲਾਫ ਵਾਈਟ ਹਾਊਸ ਦੇ ਬਾਹਰ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਇਹ ਰੋਸ ਮੁਜ਼ਾਹਰਾ ਉਸ ਸਮੇਂ ਕੀਤਾ ਗਿਆ ਜਦੋਂ ਵਾਈਟ ਹਾਊਸ ਦੇ ਅੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਮੁਲਾਕਾਤ ਚੱਲ ਰਹੀ ਸੀ। ਜਦੋਂ ਸਿੱਖ ਅਤੇ ਕਸ਼ਮੀਰੀ ਭਾਰਤ ਵਿੱਚ ਹੋਈ ਆਪਣੀ ਨਸਲਕੁਸ਼ੀ ਖਿਲਾਫ ਆਵਾਜ਼ ਚੁੱਕ ਰਹੇ ਸੀ ਤਾਂ ਮੋਦੀ ਸਮਰਥਕ ਗੁਜਰਾਤੀਆਂ ਦੀ ਭੀੜ ਇਹਨਾਂ ਦਾ ਵਿਰੋਧ ਕਰ ਰਹੀ ਸੀ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਖਾਲਿਸਤਾਨ ਅਫੇਅਰਸ ਸੈਂਟਰ ਦੇ ਮੁਖੀ ਡਾਕਟਰ ਅਮਰਜੀਤ ਸਿੰਘ ਨੇ ਭਾਰਤ ਵਿੱਚ ਸਿੱਖਾਂ ਦੇ ਹੋ ਰਹੇ ਸਿਆਸੀ, ਆਰਥਿਕ ਅਤੇ ਸਰੀਰਕ ਕਤਲੇਆਮ ਦੇ ਤੱਥ ਦੁਨੀਆ ਸਾਹਮਣੇ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਈਟ ਹਾਊਸ ਦੇ ਬਾਹਰ ਸਾਡੇ ਨੌਜਵਾਨ ਸਿੰਘਾਂ ਦਾ ਇਹ ਇਕੱਠ, ਜਿਸ ਨੇ ਇੱਥੇ ਇਕੱਠੇ ਹੋਏ ਪਹਾੜੇ ਦੇ ਟੱਟੂ ਗੁਜਰਾਤੀਆਂ ਨੂੰ ਭੱਜਣ ਤੇ ਮਜਬੂਰ ਕਰ ਦਿੱਤਾ ਹੈ, ਇਹ ਮੈਸੇਜ ਦਿੱਤਾ ਹੈ। ਮੈਂ ਕੁਲਦੀਪ ਨਈਅਰ ਨੂੰ 1994 ਦੇ ਵਿੱਚ ਸ਼ਿਕਾਗੋ ਦੀ ਸਟੇਜ ਤੋਂ ਐਡਰੈਸ ਕਰਦਿਆਂ ਕਿਹਾ ਸੀ ਕਿ we will chase you, find you, extradite you, try you and hang you. And today ਅੱਜ ਉਹੀ ਮਰਡਰਰ ਮੋਦੀ, ਜਿਹਦੇ ਹੱਥਾਂ 'ਚ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਗੁਜਰਾਤ ਦੇ ਵਿੱਚ ਹੈ, ਮੋਦੀ ਔਰ ਅਮਿਤ ਸ਼ਾਹ ਦੀ ਜੋੜੀ, ਕਾਤਲਾਂ ਦੀ ਜੋੜੀ ਜਿਹੜੀ ਗੁਜਰਾਤ ਤੋਂ ਦਿੱਲੀ ਪਹੁੰਚੀ, ਔਰ ਇਹ ਮੋਦੀ ਔਰ ਅਮਿਤ ਸ਼ਾਹ ਨੇ 2014 ਤੋਂ ਲੈ ਕੇ ਜਿਵੇਂ ਜ਼ੁਲਮ ਕੀਤੇ ਨੇ, ਜਿਵੇਂ ਅੱਜ ਪੰਜਾਬ ਦੇ ਲੱਖਾਂ ਕਿਸਾਨ ਪਿਛਲੇ 1 ਸਾਲ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਕਿਸਾਨੀ ਕਾਨੂੰਨਾਂ ਦਾ ਮਤਲਬ ਹੈ ਪੰਜਾਬ ਦਾ ਇਕਨੋਮਿਕਲ ਜੈਨੋਸਾਈਡ, ਸਾਡਾ ਫਿਜ਼ੀਕਲ ਜੈਨੋਸਾਈਡ, ਹਿਸਟੋਰੀਕਲ ਜੈਨੋਸਾਈਡ, ਸਟੈਟਿਸਟਿਕਲ ਜੈਨੋਸਾਈਡ। ਔਰ ਅਸੀਂ ਦੇਖਿਆ ਕਿ ਕਿਵੇਂ 5 ਅਗਸਤ 2019 ਨੂੰ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕਰਕੇ ਆਰਟੀਕਲ 370, 35A ਖਤਮ ਕਰ ਦਿੱਤਾ ਗਿਆ। 1 ਮਿਲੀਅਨ ਫੌਜ ਕਸ਼ਮੀਰ ਵਿੱਚ ਬਿਠਾਈ ਹੋਈ ਹੈ। ਕਸ਼ਮੀਰੀ ਭਰਾ ਭੈਣਾਂ ਭਾਰਤੀ ਜ਼ੁਲਮ ਦੀ ਚੱਕੀ ਵਿੱਚ ਫਸ ਰਹੇ ਨੇ। ਪੰਜਾਬ ਦੇ ਵਿੱਚ ਸਿੱਖਾਂ ਨੇ ਆਪਣੀ ਆਜ਼ਾਦੀ ਦਾ ਨਾਰਾ, ਖਾਲਿਸਤਾਨ ਦਾ ਨਾਰਾ ਜੂਨ 1984 ਤੋਂ ਬਾਅਦ ਹੀ ਦਿੱਤਾ ਸੀ। ਨਾਰਥ ਈਸਟ ਦੇ ਵਿੱਚ ਨਾਗੇ ਹੋਣ, ਮੀਜ਼ੋ ਹੋਣ, ਮਨੀਪੁਰੀ ਹੋਣ, ਭਾਰਤ ਭਰ ਦੇ ਵਿੱਚ ਦਲਿਤ ਭਾਈਚਾਰਾ, ਇਹਨਾਂ ਹਿੰਦੂ ਤਵੀਆਂ, ਜਿਹੜੀ ਹਿੰਦੂ ਤਵੀ ਹਕੂਮਤ ਨਾਜ਼ੀ ਤਰਜ਼ ਦੀ ਹੈ, ਨਾਜ਼ੀਆਂ ਦਾ ਨਾਰਾ ਸੀ ਵਨ ਰੇਸ, ਵਨ ਪੀਪਲ, ਵਨ ਨੇਸ਼ਨ। ਇਹ ਹਿੰਦੁਸਤਾਨ ਦੇ ਥੱਲੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਤੇ ਤੁਲੇ ਹੋਏ ਨੇ। ਭਾਰਤ ਦੇ ਨਕਸ਼ੇ ਦੇ ਵਿੱਚ 30 ਮਿਲੀਅਨ ਤੋਂ ਜ਼ਿਆਦਾ ਸਿੱਖ, 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ, 100 ਮਿਲੀਅਨ ਤੋਂ ਜ਼ਿਆਦਾ ਦਲਿਤ ਅੱਜ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਨੇ। ਔਰ ਇਹ ਖਾਲਿਸਤਾਨ ਦੇ ਕੇਸਰੀ ਝੰਡੇ, ਔਰ ਸਾਡੇ ਨਾਲ ਸਾਡੇ ਕਸ਼ਮੀਰੀ ਭਰਾ, ਜਿਵੇਂ ਹੁਣੇ ਹੀ ਡਾਕਟਰ ਫਾਈ ਨੇ ਐਡਰੈਸ ਕੀਤਾ TV 84 ਤੋਂ, ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਇਸ ਦਿੱਲੀ ਸਾਮਰਾਜ ਦੇ ਉੱਤੇ ਹਿੰਦੂਤਵਾਦੀ ਜਕੜ ਨੂੰ ਅਸੀਂ ਤੋੜਾਂਗੇ। ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਆਜ਼ਾਦ ਹੋਏਗਾ, ਕਸ਼ਮੀਰ ਆਜ਼ਾਦ ਹੋਏਗਾ, ਨਾਰਥ ਈਸਟ ਦੀਆਂ ਸਟੇਟਾਂ ਆਜ਼ਾਦ ਹੋਣਗੀਆਂ, ਬ੍ਰਾਹਮਣਵਾਦ ਦਾ ਅੰਤ ਹੋਏਗਾ। ਔਰ ਇਸ ਬ੍ਰਾਹਮਣਵਾਦ ਦੀ ਬਿਮਾਰ ਆਈਡੀਓਲੋਜੀ ਨੂੰ ਅਸੀਂ ਇੰਡੀਅਨ ਓਸ਼ਨ ਦੇ ਵਿੱਚ ਰੋੜ ਦੇਾਂਗੇ। ਖਾਲਿਸਤਾਨ ਜ਼ਿੰਦਾਬਾਦ, ਕਸ਼ਮੀਰ ਜ਼ਿੰਦਾਬਾਦ। ਕਸ਼ਮੀਰੀ ਆਗੂ ਡਾਕਟਰ ਗੁਲਾਮ ਨਬੀ ਫਾਈ ਨੇ ਮੋਦੀ ਤੇ ਅਮਰੀਕਾ ਵੱਲੋਂ ਲਾਏ ਬਿਆਨ ਦਾ ਹਵਾਲਾ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਵਿਦੇਸ਼ ਨੀਤੀ ਤੇ ਸਵਾਲ ਚੁੱਕੇ। Yes, we have gathered here at the White House to convey the message to President Biden that the person he is meeting with today, Narendra Modi, it was his State Department who cancelled his visa in 2005 because Narendra Modi was found responsible for killing more than 2,000 people in Gujarat. Narendra Modi is known as the butcher of Gujarat, not because I am saying so, because the city of Seattle in Washington, they passed a resolution in which they say Narendra Modi is the butcher of Gujarat. So we are here to convey the message to President Biden that you have articulated your foreign policy that America must lead not with the example of power, but with the power of example. We will like President Biden to tell Narendra Modi that he must also lead not with the example of power,
but with the power of example, not only in Kashmir, not only in Khalistan, but in whole of India. ਡਾਕਟਰ ਬਖਸ਼ੀਸ਼ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦਾ ਕਤਲੇਆਮ ਕਰ ਰਹੀ ਹੈ ਅਤੇ ਉਹ ਭਾਰਤ ਸਰਕਾਰ ਦੇ ਇਸ ਵਿਹਾਰ ਦੀ ਨਿਖੇਧੀ ਕਰਦੇ ਹਨ। ਸਿੱਖ ਅਮਰੀਕਾ ਦੇ ਵੱਖਰੇ ਵੱਖਰੇ ਹਿੱਸਿਆਂ ਤੋਂ ਅੱਜ ਇੱਥੇ ਵਾਸ਼ਿੰਗਟਨ DC ਅਮਰੀਕਾ ਦੀ ਰਾਜਧਾਨੀ ਵਿੱਚ ਪਹੁੰਚ ਕੇ ਪ੍ਰੋਟੈਸਟ ਕਰ ਰਹੇ ਹਨ ਮੋਦੀ ਦਾ। ਔਰ ਅਸੀਂ ਇਹ ਜਿਹੜੀ ਰੈਲੀ ਆ ਇਹ ਕਿਸਾਨਾਂ ਦੀ ਮਦਦ ਵਾਸਤੇ, ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੋਲਵ ਕਰਨ ਵਾਸਤੇ ਕਰ ਰਹੇ ਹਾਂ। ਹੁਣ ਤੱਕ 3000 ਕਿਸਾਨ ਉਹ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਹੋਰ ਅਤਿਆਚਾਰ ਹੁੰਦਾ ਜਾ ਰਿਹਾ ਹੈ। ਫਾਰਮਰਸ ਦੀ ਮਦਦ ਵਿੱਚ ਸਭ ਦੁਨੀਆ ਦੇ ਲੋਕ ਤੇ ਫਾਰਮਰ ਖਲੋਤੇ ਹੋਏ ਹਨ। ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਪ੍ਰਾਈਮ ਮੈਂਬਰਸ ਪਾਰਲੀਮੈਂਟ ਆਫ UK, Prime Minister of Canada and members of the Congress have condemned the Modi's repression of the farmers. We are carrying out Punjab Khalistan independent referendum. The voting for the Punjab referendum Khalistan will start on October 31st, 2021. ਇਸ ਵਿਰੋਧ ਪ੍ਰਦਰਸ਼ਨ ਵਿੱਚ ਅਮਰੀਕਾ ਭਰ ਤੋਂ ਸਿੱਖ ਨੁਮਾਇੰਦੇ ਸ਼ਾਮਲ ਹੋਏ। ਕੈਲੀਫੋਰਨੀਆ, ਇੰਡੀਆਨਾ, ਪੈਂਸਿਲਵੇਨੀਆ, ਨਿਊਯਾਰਕ, ਨਿਊਜਰਸੀ, ਮੈਰੀਲੈਂਡ, ਇਲੀਨੋਇਸ, ਟੈਕਸਸ, ਵਾਸ਼ਿੰਗਟਨ DC ਤੋਂ ਨੁਮਾਇੰਦਿਆਂ ਨੇ ਇਸ ਇਕੱਠ ਵਿੱਚ ਸ਼ਮੂਲੀਅਤ ਕੀਤੀ।